ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸਵਾਰੀ ਤੋਂ। ਅਕਸਰ ਹੀ ਬੱਸਾਂ ਤੇ ਇਹ ਲਿਖਿਆ ਪੜਿਆ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ, ਪਰ ਖਬਰ ਕਹਿ ਰਹੀ ਹੈ ਵੀ ਸਵਾਰੀ ਚਾਹੇ ਬੱਸ ਦੀ ਹੈ ਤੇ ਚਾਹੇ ਜਹਾਜ਼ ਦੀ, ਮੁੱਲ ਇਹਦਾ ਕੋਈ ਨਹੀਂਗਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਦ੍ਰਿਸ਼ ਪਿਛਲੇ 4 ਦਿਨਾਂ ਤੋਂ ਲਗਭਗ ਭਾਰਤ 'ਚ ਦੇਖਣ ਨੂੰ ਮਿਲਿਆ ਜੀ। ਕਿ ਸਵਾਰੀ ਚਾਹੇ ਬੱਸ ਦੀ ਹੋਵੇ ਤੇ ਚਾਹੇ ਰੇਲ ਦੀ ਤੇ ਚਾਹੇ ਜਹਾਜ਼ ਦੀ, ਹੈ ਨਾ, ਮਾਲਕ ਉਹਨਾਂ ਦਾ ਕੋਈ ਮੁੱਲ ਨਹੀਂ ਪਾਉਂਦੇ, ਲੁੱਟ ਹੀ ਮਚਾਉਂਦੇ ਆ। ਇੰਡੀਗੋ ਦੇ ਫਲਾਈਟਾਂ ਬੰਦ ਹੋਣ ਦੇ ਜਾਂ ਰੱਦ ਹੋਣ ਦੇ ਰੁਝਾਨ ਨੇ ਇੱਕ ਵਾਰ ਏਅਰਪੋਰਟ ਦੇ ਉੱਤੇ ਮਤਲਬ ਅਜਿਹਾ ਕੜਮੱਸ ਮਚਾਇਆ ਕਿ ਭੀੜ ਹੀ ਭੀੜ, ਟੈਚੀ ਹੀ ਟੈਚੀ, ਲੋਕ ਹੀ ਲੋਕ। ਮੰਨ ਸਕਦੇ ਹੋ ਕਿ ਕੱਲ ਦਾ ਦਿਨ ਅਜਿਹਾ ਦਿਨ ਸੀ ਕਿ ਦਿੱਲੀ ਏਅਰਪੋਰਟ ਤੋਂ ਇੱਕ ਵੀ ਸਥਾਨ ਕੋਈ ਉਡਾਨ ਨਹੀਂ ਉਡੀ। ਸਹੀ ਹੈ। ਮਤਲਬ ਇੱਕ ਦਿਨ 'ਚ 1000 ਤੋਂ ਵੱਧ ਉਡਾਨਾਂ ਰੱਦ ਹੋ ਜਾਣ। ਇਹ ਡੋਮੈਸਟਿਕ ਉਡਾਨਾਂ ਦਾ ਮਸਲੇ ਤੇ ਆਪਾਂ ਗੱਲ ਕਰ ਰਹੇ ਹਾਂ। ਜੀ ਜੀ। ਤੇ ਪਿਛਲੇ 4 ਦਿਨਾਂ ਦੇ ਵਿੱਚ 1200 ਸੀਗੀਆਂ ਤੇ ਕੱਲ ਦਾ ਦਿਨ 1000 ਮਿਲਾ ਕੇ ਦਾ ਮਤਲਬ 2200 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਤੁਸੀਂ ਇਹ ਹਿਸਾਬ ਲਾਓ ਕਿ ਕਿਸੇ ਨੇ ਆਪਣੇ ਮਾਪਿਓ ਨੂੰ ਹਸਪਤਾਲ 'ਚ ਆਖਰੀ ਥਾਂ ਲੈ ਲਾ, ਉਹਨੂੰ ਮਿਲਣ ਜਾਣਾ ਹੈ, ਕਿਸੇ ਨੇ ਸੰਸਕਾਰ ਤੇ ਪਹੁੰਚਣਾ ਹੈ, ਕਿਸੇ ਨੇ ਭੋਗ ਤੇ ਪਹੁੰਚਣਾ ਹੈ, ਕਿਸੇ ਨੇ ਆਪਣੇ ਕਿਸੇ ਜਵਾਕ ਜੱਲੇ ਰਿਸ਼ਤੇਦਾਰ ਦੇ ਵਿਆਹ ਤੇ ਪਹੁੰਚਣਾ ਹੈ, ਖੁਸ਼ੀ ਗਮੀ ਕਾਹਲ ਜਲਦੀ। ਤੇ ਬੰਦਾ ਫਲਾਈਟ ਅੱਜ ਕੱਲ ਇਸ ਲਈ ਬੁੱਕ ਕਰਦਾ ਕਿ ਲੈ ਆਪਾਂ ਆਰਾਮ ਨਾਲ ਛੇਤੀ ਪਹੁੰਚ ਜਾਵਾਂਗੇ। ਸਮਾਂ ਬਚਤ ਦੇ ਲਈ ਬੰਦਾ ਵੱਧ ਪੈਸੇ ਖਰਚ ਰਿਹਾ। ਸਹੀ ਕਈ ਉਹ ਲੋਕ ਵੀ ਵਿਚਾਰੇ ਪੈਸੇ ਖਰਚ ਰਹੇ ਹੁੰਦੇ ਨੇ ਜਿਹੜੇ ਇਸ ਸਰਵਿਸ ਦੇ ਸਮਰੱਥ ਨਹੀਂ ਹੁੰਦੇ। ਉਹ ਤਾਂ ਵੀ ਸਮੇਂ ਦੀ ਬਚਤ ਦੇ ਲਈ ਔਖੇ ਹੁੰਦੇ ਨੇ ਕਿ ਗਾਂ ਅਸੀਂ ਆਪਣਿਆਂ ਕੋਲ ਵੱਧ ਸਮਾਂ ਬਿਤਾ ਲਈਏ। ਪਰ ਸਰਕਾਰੀ ਨਿਯਮਾਂ ਦਾ ਫੇਰਬਦਲ ਤੇ ਇੰਡੀਗੋ ਦਾ ਢਾਂਚਾ ਜਾਂ ਸਾਡੀਆਂ ਡੋਮੈਸਟਿਕ ਫਲਾਈਟ ਦਾ ਢਾਂਚਾ ਇੰਨਾ ਕਮਜ਼ੋਰ ਹੈ ਕਿ ਉਹ 4 ਨਿਯਮ ਬਦਲਣ ਨਾਲ ਹੀ ਡਗਮਗਾ ਗਿਆ ਜੀ। ਸਹੀ ਹੈ, ਬਿਲਕੁਲ ਸਹੀ ਹੈ। ਸਵਾਲ ਤਾਂ ਇਹ ਹੈ ਜੀ, ਮਤਲਬ ਜਿਹੜੀਆਂ ਬਦਲਾਅ ਕੀਤੀਆਂ ਗਈਆਂ ਤਕਨੀਕੀ ਤੌਰ ਦੇ ਉੱਤੇ ਨਿਯਮਾਵਲੀ ਦੇ ਵਿੱਚ, ਉਹ ਬਦਲਾਅ ਸਿੱਧੇ ਰੂਪ ਦੇ ਵਿੱਚ ਫਲਾਈਟਸ ਲਈ ਕੰਮ ਕਰਨ ਵਾਲਾ ਜਿਹੜਾ ਸਟਾਫ ਹੈ, ਪਾਇਲਟ ਹੈ, ਸਹਾਇਕ ਸਟਾਫ ਹੈ, ਹੋਰ ਸਾਰੇ, ਉਹਨਾਂ ਦੇ ਲਈ ਸਹਾਈ ਸੀਗਾ। ਕੀ ਆਪਣੀ ਬੱਚਤ ਵਧਾਉਣ ਦੇ ਲਈ ਇਹ ਡਰਾਮਾ ਹੋਇਆ 4 ਦਿਨਾਂ ਦਾ? ਮੁੜ ਕੇ ਉਹਨਾਂ ਨਿਯਮਾਂ ਤੇ ਆਉਣ ਦੇ ਲਈ ਇਹ ਡਰਾਮਾ ਕੀਤਾ ਗਿਆ? ਸਹੀ ਗੱਲ। ਜਾਂ ਸੱਚਮੁੱਚ ਇੰਨਾ ਕਮਜ਼ੋਰ ਸਿਸਟਮ ਹੈ ਕਿ ਹਾਂ 4 ਬੰਦਿਆਂ ਦੇ ਘੰਟਿਆਂ ਦਾ ਖੇਡ ਬਦਲਿਆ ਤੇ ਸਾਰਾ ਕੁਝ ਬਦਲ ਗਿਆ? ਹੈ ਕੀ ਹੈ ਜੀ? ਕਹਿੰਦੇ ਜੀ ਵੀਕਲੀ ਰੈਸਟ, 7 ਦਿਨਾਂ 'ਚ ਕੰਮ ਕਰਨ ਤੋਂ ਬਾਅਦ 48 ਘੰਟੇ ਦੀ ਰੈਸਟ, ਛੁੱਟੀ ਵੀਕਲੀ ਰੈਸਟ ਨਹੀਂ ਮੰਨੀ ਜਾਊਗੀ। ਇਹ ਨਿਯਮ ਬਣਾਇਆ ਗਿਆ ਸੀਗਾ ਜੀ। ਠੀਕ ਹੈ। ਜਿਹੜਾ ਬਦਲਵਾਂ ਨਵਾਂ ਨਿਯਮ ਆਇਆ ਸੀ ਕਿ ਤੁਸੀਂ ਜਦੋਂ ਰੈਸਟ ਤੇ ਜਾਣਾ ਹੈ ਤਾਂ ਹਫ਼ਤੇ ਦੇ ਵਿੱਚ ਤੁਹਾਨੂੰ 48 ਘੰਟੇ ਦੀ ਰੈਸਟ ਮਿਲੂਗੀ ਤੇ ਛੁੱਟੀ ਇਹਦੇ ਵਿੱਚ ਸ਼ਾਮਲ ਨਹੀਂ ਹੋਊਗੀ। ਹੁਣ ਇਹ ਬਦਲਦਾ ਜੀ, ਪੁਰਾਣਾ ਹੋ ਗਿਆ। ਪੁਰਾਣਾ ਕੀ ਹੈ ਜੀ? ਹੁਣ ਹਫ਼ਤੇ ਦੇ ਵਿੱਚ ਪਹਿਲਾਂ ਵਾਂਗ 36 ਘੰਟੇ ਹੀ ਰੈਸਟ ਮਿਲੂਗੀ। ਠੀਕ ਹੈ। ਤੇ ਇਹਨਾਂ 36 ਘੰਟਿਆਂ ਛੁੱਟੀ ਵੀ ਸ਼ਾਮਲ ਹੋਊਗੀ। ਠੀਕ ਹੈ ਜੀ। ਨਾਈਟ ਸ਼ਿਫਟ, ਲਗਭਗ 2 ਰਾਤਾਂ ਤੋਂ ਜ਼ਿਆਦਾ ਡਿਊਟੀ ਨਹੀਂ। ਇਹ ਨਵਾਂ ਨਿਯਮ ਬਣਿਆ ਸੀ। ਠੀਕ ਹੈ। ਫਿਰ ਬਦਲ ਕੇ ਪੁਰਾਣਾ ਕਰਤਾ ਕਿ ਜਦ ਜ਼ਰੂਰਤ ਪਏ ਤਾਂ 2 ਤੋਂ ਜ਼ਿਆਦਾ ਡਿਊਟੀਆਂ ਸੰਭਵ ਨਾਈਟ। ਹਾਂਜੀ। ਫਿਰ ਨਾਈਟ ਲੈਂਡਿੰਗ, ਨਵੇਂ ਨਿਯਮਾਂ 'ਚ ਸਿਰਫ 2 ਦੀਆਂ ਮਨਜ਼ੂਰੀ ਸੀਗੀ ਨਾਈਟ ਲੈਂਡਿੰਗ ਦੀ। ਹੁਣ ਛੂਟ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ 6 ਨਾਈਟ ਲੈਂਡਿੰਗ ਬੰਦਾ ਕਰਾ ਸਕਦਾ। ਮਤਲਬ ਇਹ ਹੈ। ਫਿਰ ਨਾਈਟ ਟਾਈਮ, ਰਾਤ 12 ਵਜੇ ਤੋਂ 6 ਵਜੇ ਤੱਕ ਨੂੰ ਨਾਈਟ ਟਾਈਮ ਮੰਨਿਆ ਗਿਆ ਸੀ ਨਵੇਂ ਨਿਯਮ 'ਚ। ਠੀਕ ਹੈ। ਠੀਕ ਹੈ। ਤੇ ਪੁਰਾਣੇ 'ਚ ਫਿਰ 12 ਵਜੇ ਤੋਂ 5 ਵਜੇ ਤੱਕ ਕਰ ਲਿਆ। ਪਾਇਲਟ ਟ੍ਰੇਨਿੰਗ ਹੈ, ਉਹ ਸਾਰੀ ਪਾਇਲਟ ਉਡਾਨ ਡਿਊਟੀ ਨਹੀਂ ਕਰ ਸਕਦੇ। ਇਸ ਦੇ ਵਿੱਚ ਵੀ ਕੱਚੀ ਛੁੱਟੀ। ਮਤਲਬ ਜਿਹੜੇ ਚੀਜ਼ਾਂ ਪਾਇਲਟ ਦੇ ਹੱਕ 'ਚ ਜਾ ਰਹੀਆਂ ਸੀ, ਕਰੂ ਸਟਾਫ ਦੇ ਹੱਕ 'ਚ ਜਾ ਰਹੀਆਂ ਸੀ, ਉਹ ਬਦਲ ਕੇ ਦੁਬਾਰੇ ਪੁਰਾਣੇ ਨਿਯਮਾਂ ਤੇ ਆ ਗਏ। ਸਹੀ। ਇਸ ਲਈ ਕਿਉਂਕਿ ਭਰਤੀ ਕਰਨੀ ਪੈਣੀ ਸੀ ਨਵੇਂ ਸਟਾਫ ਦੀ ਜੀ, ਵੱਧ ਸਟਾਫ ਰੱਖਣਾ ਪੈਣਾ ਸੀ ਤੁਹਾਨੂੰ, ਹੈ ਨਾ। ਜੇ ਉਦਯੋਗ 'ਚ ਫੈਕਟਰੀਆਂ 'ਚ 8 ਘੰਟੇ ਦੀ ਡਿਊਟੀ ਆ, ਹੈ ਨਾ, ਤੇ ਤੁਸੀਂ 24 ਘੰਟੇ ਚਲਾਉਣਾ ਹੈ ਤਾਂ ਤੁਹਾਨੂੰ 3 ਸ਼ਿਫਟਾਂ ਕਰਨੀਆਂ ਪੈਣੀਆਂ। ਸਹੀ ਹੈ, ਬਿਲਕੁਲ ਜੀ। ਤੁਸੀਂ ਫਾਰਮੂਲਾ ਕੀ ਲਿਆਂਦਾ ਕਿ 12 ਘੰਟੇ ਡਿਊਟੀ ਕਰ ਦਿਓ ਜੀ ਬੰਦੇ ਦੀ, ਡਿਊਟੀ ਟਾਈਮ ਵਧਾ ਦਿਓ ਤਾਂ ਕਿ ਸਾਡੀ ਇੱਕ ਸ਼ਿਫਟ ਦੇ ਇੱਕ ਬੰਦੇ ਦੀ ਤਨਖਾਹ ਦੇ ਪੈਸੇ ਬਚ ਜਾਣ। ਸੋ ਉਹੀ ਧੰਦਾ ਇੱਥੇ ਹੈ ਜਨਾਬ। ਤੇ ਇਹਦੇ ਵਿੱਚ ਜਿਹੜੇ ਸਟਾਫ ਹੈ ਉਹ ਪੀੜਤ ਦੁਬਾਰਾ ਹੋ ਗਿਆ।
ਤੇ ਜਿਹੜੀ ਖੱਜਲ ਖੁਆਰੀ ਪਿਛਲੇ 5 ਦਿਨਾਂ ਤੋਂ ਦੇਸ਼ ਦੀ ਜਨਤਾ ਨੇ ਹੰਢਾਈ, ਲੋਕਾਂ ਨੇ ਹੰਢਾਈ, ਉਹਦਾ ਕੋਈ ਕੀਮਤ ਨਹੀਂ। ਸਹੀ ਹੈ। ਹਾਂ, ਤੁਸੀਂ ਐਮਰਜੈਂਸੀ 'ਚ ਕਿਸੇ ਹੋਰ ਜਹਾਜ਼ ਦੀ ਫਲਾਈਟ ਕਰਾਉਣੀ ਆ ਤਾਂ ਪੈਸੇ ਹਿਸਾਬ ਲਾ ਲਓ ਕਿੰਨੇ ਗੁਣਾ ਵੱਧਦੇ ਆ। ਜਾਂ ਤੁਸੀਂ ਕੋਈ ਬਾਹਰ ਆ ਕੇ ਟੈਕਸੀ ਵੀ ਕਰਨੀ ਹੈ ਤਾਂ ਉਹਦੇ ਵੀ ਜਦੋਂ ਫਿਰ ਅਗਲੇ ਨੂੰ ਪਤਾ ਕਿ ਹੁਣ ਫਸੇ ਹੋਏ ਨੇ। ਸਹੀ ਗੱਲ ਹੈ, ਬਿਲਕੁਲ ਉਹਨਾਂ ਦੇ ਵੀ ਰੇਟ ਵੱਧ ਜਾਂਦੇ। ਬੱਸਾਂ 'ਚ ਆਪਾਂ ਦੇਖਿਆ, ਸਰਕਾਰੀ ਪ੍ਰਾਈਵੇਟ ਬੱਸ 'ਚ ਖਾਸ ਕਰ ਪੰਜਾਬ 'ਚ ਤਾਂ ਕਿਉਂਕਿ ਆਪਾਂ ਸਾਰੇ ਬੱਸਾਂ 'ਚ ਸਫ਼ਰ ਕਰਨ ਵਾਲੇ ਬੰਦੇ ਆ, ਜੇ ਬੱਸ ਖਰਾਬ ਹੋ ਜਾਵੇ ਤਾਂ ਪ੍ਰਾਈਵੇਟ ਵਾਲੇ ਵੀ ਰੋਕ ਕੇ ਚੜਵਾ ਕੇ ਲੈ ਜਾਂਦੇ ਨੇ, ਉਸ ਟਿਕਟ ਦਿਖਾ ਕੇ ਲੈ ਜਾਂਦੇ। ਸਹੀ ਗੱਲ। ਕੰਡਕਟਰ ਬੱਸ ਵਾਲਾ ਮਾਮਲਾ ਬਾਅਦ ਚੋਂ ਨਿਬੇੜਦਾ, ਪਹਿਲਾਂ ਸਵਾਰੀਆਂ ਨੂੰ ਹੱਥ ਦੇ ਕੇ ਦੁਨੀਆ 'ਚ ਚੜਾਉਂਦਾ। ਤੇ ਇੱਥੇ ਕੋਈ ਲੈ ਜੂ ਕਿਸੇ ਦੀ ਸਵਾਰੀ? ਸਹੀ ਹੈ। ਦੋਏ ਪਾਸਿਓਂ ਪੀੜਤ ਕੌਣ ਹੋਇਆ? ਤੇ ਉੱਥੇ ਲੋਕਾਂ ਦੀ ਹਾਲਤ ਇਹ ਸੀ ਕਿ ਉਹਨਾਂ ਨੂੰ ਸਮਝੇ ਨਹੀਂ ਆ ਰਹੇ ਸੀ ਉਹ ਕਿਹਦੇ ਨਾਲ ਬਹਿਸ ਰਹੇ ਸੀ, ਗੇਟਮੈਨ ਨਾਲ, ਸਿਕਿਉਰਿਟੀ ਵਾਲੇ ਨਾਲ, ਹੈਨਾ, ਉੱਥੇ 에ਅਰਪੋਰਟ ਤੇ ਡਿਊਟੀਆਂ ਕਰਨ ਵਾਲਿਆਂ ਨਾਲ, ਇੰਡੀਗੋ ਦੇ ਸਟਾਫ ਨਾਲ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਵੀ ਨਹੀਂ ਕਿ ਹੋਇਆ ਕੀ ਹੈ ਸਾਰਾ ਕੁਝ। ਸਹੀ ਹੈ, ਬਿਲਕੁਲ। ਤੇ ਕੰਪਿਊਟਰ ਦਾ ਵੱਜਿਆ ਸਿਸਟਮ ਉਹਨਾਂ ਦੇ ਕੰਟਰੋਲ 'ਚ ਹੀ ਨਹੀਂ ਆ ਰਿਹਾ। ਤੇ ਇਸ ਲਈ ਸਰਕਾਰ ਦਾ ਵੀ ਇਹਦੇ ਵਿੱਚ ਸਾਰੇ ਰਾਜ ਖੁੱਲਦੇ ਆ, ਪਾਜ ਖੁੱਲਦੇ ਆ, ਸਿਸਟਮ ਦੇ ਵੀ ਰਾਜ ਪਾਜ ਖੁੱਲਦੇ ਆ, ਤੇ ਆ ਬੜੇ ਘਰਾਣੇ ਕਿਵੇਂ ਮਿਲ ਕੇ ਲੁੱਟਦੇ ਆ ਉਹਦਾ ਵੀ ਇਹਦੇ ਵਿੱਚ ਸਾਰਾ ਕੁਝ ਸ਼ਾਮਲ ਹੈ। ਤੇ ਹੁਣ ਕਹਿੰਦੇ ਜੀ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ, 15 ਦਿਨਾਂ 'ਚ ਰਿਪੋਰਟ ਮੰਗ ਲਈ। ਹੋਊਗਾ ਕੀ ਜੀ? ਵੱਧ ਤੋਂ ਵੱਧ ਇੰਨਾ ਹੋਊਗਾ ਕਿ ਜਿਨ੍ਹਾਂ ਦੀਆਂ ਫਲਾਈਟਸ ਕੈਂਸਲ ਹੋਈਆਂ ਉਹਨਾਂ ਦਾ ਜਿੰਨਾ ਕਿਰਾਇਆ ਗਿਆ ਉਹਦੇ ਵਿੱਚੋਂ ਵੀ 5% 10% ਕੱਟ ਕੇ ਵਾਪਸ ਮਿਲੂਗਾ, ਜਦੋਂ ਮਿਲੂਗਾ ਵੀ ਤਦ ਮਿਲੂ। ਬਸ, ਇਹ ਤੋਂ ਵੱਧ ਕੁਝ ਨਹੀਂ ਹੋਣਾ ਜੀ।